ਅਗਲੀ ਖਬਰ ਤੇ ਨਜ਼ਰ ਮਾਰੀਏ। ਸੀਐਮ ਸਮੇਤ ਮੰਤਰੀਆਂ ਨੂੰ ਅਦਾਲਤੀ ਫਟਕਾਰ। ਇਹ ਤਾਂ ਕੋਈ ਨਵਾਂ ਕੰਮ ਨਹੀਂ ਹੈ। ਇਹ ਤਾਂ ਹੁਣ ਇਹਨਾਂ ਦਾ ਲਗਾਤਾਰ ਚੱਲਣ ਵਾਲਾ ਕੰਮ ਹੀ ਹੈ ਕਿ ਅਦਾਲਤਾਂ ਦੇ ਵਿੱਚੋਂ ਫਟਕਾਰਾਂ ਝਾੜਾਂ ਇਹਨਾਂ ਨੂੰ ਅਕਸਰ ਪੈਂਦੀਆਂ ਰਹਿੰਦੀਆਂ ਨੇ। ਦਰਅਸਲ ਕੀ ਹੈ ਕਿ ਜੇ ਆਪਾਂ ਕੈਬਨਿਟ ਵੇਖੀਏ ਨਾ, ਜਿੰਨੇ ਕੈਬਨਿਟ ਦੇ ਮੰਤਰੀ ਨੇ ਸਮੇਤ ਸਪੀਕਰ, ਤਾਂ ਬਹੁਤ ਸਾਰਿਆਂ ਤੇ ਕੇਸ ਚੱਲਦੇ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ। ਮਤਲਬ ਜਿੰਨਾ ਚ ਮੀਤ ਹੇਅਰ ਹੈ, ਹਰਭਜਨ ਸਿੰਘ ਈਟੀਓ ਹੈ, ਮੁੱਖ ਮੰਤਰੀ ਵੀ ਹੈ, ਇਸ ਤੋਂ ਇਲਾਵਾ ਹੋਰ ਵੀ ਨੇ ਕਈ ਮੰਤਰੀ। ਕਈਆਂ ਦਾ ਕੇਸ ਜਿਹੜਾ ਉਹ ਅਦਾਲਤਾਂ 'ਚ ਚੱਲਦਾ ਹੈ, ਕਿਉਂਕਿ ਇਹ ਤਾਂ ਜ਼ਾਹਰ ਜੀ ਗੱਲ ਹੈ ਨਾ ਕਿ ਜਿਹੜੇ ਲੀਡਰ ਹੁੰਦੇ ਨੇ ਉਹ ਪਹਿਲਾਂ ਓਪੋਜੀਸ਼ਨ 'ਚ, ਫਿਰ ਸੱਤਾ 'ਚ, ਤੇ ਜਦੋਂ ਤੁਸੀਂ ਓਪੋਜੀਸ਼ਨ 'ਚ ਹੁੰਦੇ ਜੇ ਤਾਂ ਤੁਹਾਨੂੰ ਰੋਸ ਮੁਜ਼ਾਹਰੇ, ਪ੍ਰਦਰਸ਼ਨ ਇਤਿਆਦਿਕ ਉਹ ਸਾਰਾ ਕੁਝ ਕਰਨਾ ਪੈਂਦਾ। ਫਿਰ ਜਦੋਂ ਤੁਸੀਂ ਸੜਕਾਂ ਤੇ ਉਤਰੋਗੇ ਤਾਂ ਤੁਹਾਡੇ ਤੇ ਕੇਸ ਬਣਨੇ ਹੀ ਬਣਨੇ ਨੇ। ਇਹ ਹੁਣ ਮਾਮਲਾ ਜਿਹੜਾ ਉਹ ਇੱਕ ਕੇਸ ਨਾਲ ਹੀ ਜੁੜਿਆ, ਜਿਹੜਾ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਚੱਲਦਾ ਹੈਗਾ। ਤਾਂ ਜਦੋਂ ਇਹਨਾਂ ਦੀ ਪੇਸ਼ੀ ਹੋਈ, ਹੁਣ ਬਾਰ-ਬਾਰ ਤਰੀਕਾਂ ਮਿਲਦੀਆਂ ਨੇ ਕਿਉਂਕਿ VIP ਲੋਕ ਕਿਉਂ ਠਹਿਰੇ। ਵੈਸੇ ਇਹ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਵੀ ਲਾ ਦਿਓ ਤਾਂ ਉਹ IP ਬਣੇ ਨੇ। ਮੈਂ ਕੀ ਕਹਿ ਰਿਹਾ, ਇੱਕ ਤਾਂ ਅੱਗੇ ਹੁੰਦਾ ਸੀ ਨਾ ਸ਼ਬਦ VIP, ਹੁਣ 20 ਵਾਰੀ ਵੀ ਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਉਹ ਨੇ ਇਹ। ਤਾਂ ਕਿਉਂਕਿ ਤੁਸੀਂ ਦੇਖੋ ਨਾ, ਹੁਣ ਜੋ ਫਸਟ ਲੇਡੀ ਨੇ ਮੈਡਮ ਗੁਰਪ੍ਰੀਤ ਕੌਰ ਜੀ ਸਾਡੇ ਇੱਥੇ, ਉਹ 40 ਗਨਮੈਨ ਮਿਲ ਰਹੇ ਨੇ ਉਹਨਾਂ ਨੂੰ। ਤਾਂ ਖੈਰ ਇਹ ਜਦੋਂ ਉੱਥੇ ਅਦਾਲਤ 'ਚ ਸਾਰੇ ਹਾਜ਼ਰ ਨਹੀਂ ਹੋਏ, ਕਿਉਂਕਿ ਜਿਹੜਾ ਕੇਸ ਅੱਗੇ ਚੱਲਣਾ ਹੁੰਦਾ ਹੈ, ਟ੍ਰਾਇਲ ਚੱਲਣਾ ਹੁੰਦਾ ਹੈ, ਤਾਂ ਉਹਦੇ 'ਚ ਕੀ ਹੈ ਕਿ ਸਾਰੇ ਜਿਹੜੇ ਮੁਲਜ਼ਮ ਹੁੰਦੇ ਨੇ ਉਹ ਹਾਜ਼ਰ ਹੋਣੇ ਚਾਹੀਦੇ ਨੇ। ਤਾਂ ਇਹ ਕੀ ਕਰਦੇ, ਕੋਈ ਇੱਕ ਦਿਨ ਚਲੇ ਗਿਆ, ਕੋਈ ਦੂਸਰੀ ਤਰੀਕ ਤੇ ਚਲੇ ਗਿਆ, ਏਦਾਂ। ਤਾਂ ਇਸ ਮਾਮਲੇ ਦੇ ਵਿੱਚ ਜਦੋਂ ਇਹ ਕੇਸ 1.5 ਸਾਲ ਤੋਂ ਅੱਗੇ ਨਹੀਂ ਸੀ ਵੱਧ ਰਿਹਾ, ਤਾਂ ਚੰਡੀਗੜ੍ਹ ਦੇ ਡਿਸਟ੍ਰਿਕਟ ਕੋਰਟ ਨੇ ਇਹਨਾਂ ਨੂੰ ਫਟਕਾਰ ਲਾਈ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੈਗੇ ਆ, ਜਿਨ੍ਹਾਂ ਨੂੰ CJM ਕਹਿੰਦੇ ਆਪਾਂ, CJM ਹੁੰਦੇ ਆ, ਉਹਨਾਂ ਨੇ ਕਿਹਾ ਕਿ ਦੇਖੋ, ਸਾਰੇ ਨੇਤਾਵਾਂ ਨੂੰ ਵਕੀਲਾਂ ਤੋਂ ਪੁੱਛ ਕੇ ਉਹਨਾਂ ਦੀ ਸਹੂਲੀਅਤ ਦੇ ਮੁਤਾਬਕ ਇਹ ਡੇਟ ਦਿੱਤੀ ਗਈ ਸੀ, ਫਿਰ ਵੀ ਨੇਤਾ ਇਕੱਠੇ ਨਹੀਂ ਆਏ। ਇਸ ਵਾਰ ਸਾਰੇ ਨੇਤਾਵਾਂ ਨੂੰ ਕਹਿੰਦੇ ਕਿ ਇਕੱਠੇ ਪੇਸ਼ ਹੋਣਾ ਪਵੇਗਾ। ਜੇ ਅਜਿਹਾ ਨਾ ਹੋਇਆ ਤੇ ਉਹਨਾਂ ਦੇ ਖਿਲਾਫ ਐਡਵਰਸ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੱਤੇ ਜਾਣਗੇ। ਤਾਂ ਉਹ ਕਹਿੰਦੇ ਆ ਕਿ ਇਸ ਕੇਸ ਦੇ ਵਿੱਚ ਹੁਣ ਤੱਕ ਚਾਰਜਸ ਫਰੇਮ ਵੀ ਨਹੀਂ ਹੋ ਸਕੇ ਜੀ। ਜਦ ਤੱਕ ਸਾਰੇ ਪੇਸ਼ ਨਹੀਂ ਹੋਣਗੇ ਉਦੋਂ ਤੱਕ ਚਾਰਜਸ ਫਰੇਮ ਨਹੀਂ ਹੋ ਸਕਦੇ, ਟ੍ਰਾਇਲ ਸ਼ੁਰੂ ਹੀ ਨਹੀਂ ਹੋਏਗਾ। ਗੱਲ ਕੀ ਹੁੰਦੀ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ, ਕੁਝ ਕੇਸ ਤੇ ਪੜਾਅ ਹੁੰਦੇ ਨੇ ਜਿੱਥੇ ਸਾਰਿਆਂ ਦਾ ਇਕੱਠਾ ਪੇਸ਼ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਤੇ ਇਸੇ ਤਰ੍ਹਾਂ ਕੋਰਟ ਨੇ ਕਿਹਾ ਕਿ ਚਾਰਜਸ ਹੀ ਨਹੀਂ ਫਰੇਮ ਹੋ ਰਹੇ। ਤੁਸੀਂ ਹਿਸਾਬ ਲਾ ਲਓ ਇਹ ਕਦੋਂ ਦਾ ਕੇਸ ਹੋਏਗਾ, ਜਦੋਂ ਇਹ ਆਪੋਜੀਸ਼ਨ 'ਚ ਹੋਣਗੇ, ਕਿਉਂਕਿ ਸੱਤਾ 'ਚ ਰਹਿੰਦਿਆਂ ਤੇ ਕੇਸ ਬਣਦਾ ਹੀ ਨਹੀਂ ਨਾ ਇਹਨਾਂ ਤੇ, ਲੀਡਰਾਂ ਤੇ। ਹੁਣ ਵੇਖ ਲਓ ਕਿ ਚਾਹੇ ਇਹ ਕੇਸ 20 ਦੇ ਹੋਣ, 21 ਦੇ ਹੋਣ, ਫਰਜ਼ ਕਰੋ 22 ਤਾਂ ਚਲੋ ਸਰਕਾਰ ਬਣ ਗਈ, 20 ਦੇ ਹੋਣ, 21 ਦੇ ਹੋਣ, ਫਰਜ਼ ਕਰੋ 20 ਦੇ ਵੀ ਹੈ, ਤਾਂ ਵੀ 2 ਸਾਲ ਹੋ ਗਏ ਕੇਸ ਦੇ ਚਾਰਜਸ ਫਰੇਮ ਨਹੀਂ ਉੱਤੇ ਹੋਏ। ਜਦੋਂ ਚਾਰਜਸ ਫਰੇਮ ਨਹੀਂ ਹੋਏ ਤੇ ਫਿਰ ਗਾਂ ਗਵਾਹੀਆਂ ਕੀ ਹੋਣੀਆਂ, ਦੂਜਾ ਕੇਸ ਕੀ ਵਧਣਾ। ਸੋ ਇਹ ਹਾਲ ਹੈ ਕਿ ਇਹਦੇ ਵਿੱਚ CM ਸਮੇਤ ਮੰਤਰੀ ਵੀ ਕੁਝ ਸ਼ਾਮਲ ਨੇ। ਇਹ ਕੇਸ ਜਿਹੜਾ ਸੀਗਾ ਉਹ ਮੇਰੇ ਖਿਆਲ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਰੋਸ ਪ੍ਰਦਰਸ਼ਨ ਇਹਨਾਂ ਨੇ ਕਰਨਾ ਸੀਗਾ, ਉਹਦੇ ਵਿੱਚ ਪੁਲਿਸ ਦੇ ਨਾਲ ਹੱਥੋਂ-ਪਾਈ ਹੋ ਗਏ ਸੀਗੇ, ਦੋਸ਼ ਲੱਗਿਆ ਇਹਨਾਂ ਤੇ 1.5-2 ਸਾਲ ਤੋਂ ਕੇਸ ਉਦਾਂ ਹੀ ਰੁਕਿਆ ਪਿਆ ਹੈ। ਯਾਨੀ 21 ਦਾ, 22 ਦਾ, 20 ਦਾ, ਇਸ ਤਰ੍ਹਾਂ ਦੇ ਬਹੁਤ ਕੇਸ ਤੁਹਾਨੂੰ ਮਿਲ ਜਾਣਗੇ ਜਿਹੜੇ ਕਿ ਉੱਥੇ ਹੀ ਰੁਕ ਜਾਂਦੇ ਨੇ, ਜਦੋਂ ਖਾਸ ਤੌਰ ਤੇ ਜਿਹੜੇ ਲੀਡਰ ਪਾਵਰ 'ਚ ਆ ਜਾਂਦੇ ਨੇ, ਫਿਰ ਉਹਨਾਂ ਦੇ ਖਿਲਾਫ ਕੇਸ ਚੱਲਦੇ ਨਹੀਂ, ਕਿਉਂਕਿ ਵੱਡੇ ਵਕੀਲ ਹੁੰਦੇ ਆ, ਸਰਕਾਰੀ ਵਕੀਲ, ਸਾਰੀਆਂ ਚੀਜ਼ਾਂ ਆਪਣੇ ਆਪ ਹੀ ਫਿਰ ਸੈੱਟ ਕਰ ਲਈਆਂ ਜਾਂਦੀਆਂ। ਤਾਂ ਹੁਣ ਅਦਾਲਤ ਨੇ ਕਰੜਾ ਰੁਖ ਅਪਣਾਇਆ ਤੇ ਤੁਹਾਨੂੰ ਯਾਦ ਹੋਏਗਾ ਅੱਗੇ ਵੀ ਕੁਝ ਮੰਤਰੀਆਂ ਨੂੰ ਮੁੜ ਕੇ ਹਾਈ ਕੋਰਟ ਜਾਣਾ ਪਿਆ ਸੀ, ਕਿਉਂਕਿ ਹੇਠਲੀ ਅਦਾਲਤ ਨੇ ਉਹਨਾਂ ਦੀਆਂ ਜ਼ਮਾਨਤਾਂ ਸੁੱਟ ਦਿੱਤੀਆਂ ਸਨ, ਕਿਉਂਕਿ ਉਹ ਪੇਸ਼ ਨਹੀਂ ਸੀ ਹੋ ਰਹੇ। ਤਾਂ ਜਿੱਥੇ CM ਨੂੰ ਕਾਨੂੰਨ ਝਾੜਾਂ ਪਾ ਰਿਹਾ ਹੋਵੇ, ਜਿੱਥੇ ਮੰਤਰੀਆਂ ਨੂੰ ਲਾਂਤਾਂ ਫਟਕਾਰਾਂ ਪੈ ਰਹੀਆਂ ਹੋਣ ਕਿ ਤੁਸੀਂ ਪੇਸ਼ ਨਹੀਂ ਹੋ ਰਹੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਪਿਰਤ ਕਿਸ ਤਰ੍ਹਾਂ ਦੀ ਪੈ ਰਹੀ ਹੈ। ਜੀ ਬਿਲਕੁਲ।
ਜਿੱਦਾਂ ਤੁਸੀਂ ਸ਼ੁਰੂਆਤ 'ਚ ਹੀ ਕਹਿਤਾ ਇਹ ਨਵੀਂ ਚੀਜ਼ ਨਹੀਂ ਆ, ਤਾਂ ਬੰਦੇ ਭਾਵੇਂ ਨਵੇਂ ਹੋਣ, ਕੰਮ ਜਿਹੜੇ ਆ ਉਦਾਂ ਦੇ ਹੀ ਜਿਹੜੇ ਉਹ ਚੱਲੀ ਜਾਂਦੇ ਆ।